बिस्मिल्लाहिर्रहमानिर्रहीम अस्सलाम वालेकुम तमाम दोस्तों ਨੂੰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਖੁਸ਼ਾਮਦੀਦ ਕਰਨੇ ਆ ਸਤ ਬਿਸਮਿਲ੍ਲਾ ਜੀ ਆਇਆਂ ਨੂੰ ਦੋਸਤੋ ਅੱਜ ਅਸੀਂ ਮੌਜੂਦ ਆ ਇੱਕ ਐਗਰੀਕਲਚਰ ਫਾਰਮ ਤੇ ਔਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਸ ਟਾਈਮ ਇੱਥੇ ਆਲੂ ਦੀ ਜਿਹੜੀ ਪਟਾਈ ਹੈ ਉਹ ਹੋ ਰਹੀ ਹੈ ਤੇ ਜਿਹੜੇ ਇਹਦੇ ਆਨਰ ਨੇ ਅਸੀਂ ਉਹਨਾਂ ਨਾਲ ਸਾਰੀ ਗੱਪਸ਼ਪ ਲਵਾਂਗੇ ਔਰ ਉਹਨਾਂ ਕੋਲ ਪੁੱਛਾਂਗੇ ਕਿ ਇਹ ਕਿੰਨੀ ਦੇਰ ਪਹਿਲੇ ਤੁਸੀਂ ਇਹ ਫਸਲ ਲਗਾਈ ਔਰ ਕਿੰਨਾ ਤੁਹਾਡਾ ਇਸ ਤੇ ਖਰਚਾ ਆਇਆ ਔਰ ਕਿੰਨੀਆਂ ਤੁਸੀਂ ਇਹ ਤੇ ਸਪਰੇਵਾਂ ਕੀਤੀਆਂ ਕਿੰਨੇ ਤੁਸੀਂ ਪਾਣੀ ਲਗਾਏ ਔਰ ਕਿਹੜੀ ਕਿਹੜੀ ਪਰੇਸ਼ਾਨੀ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਇਹ ਸਾਰੀ ਗੱਲਾਂ ਅੱਜ ਅਸੀਂ ਇਹਦੇ ਜਿਹੜੇ ਆਨਰ ਨੇ ਉਹਨਾਂ ਕੋਲ ਪੁੱਛਾਂਗੇ ਇਹ ਸਾਹਮਣੇ ਤੁਹਾਨੂੰ ਦੋਸਤੋ ਨਜ਼ਰ ਆ ਰਿਹਾ ਹੈ ਕਿ ਦੋਸਤ ਪਟਾਈ ਕਰ ਰਹੇ ਨੇ ਦੀ वैसे अस्सलाम वालेकुम जी भाईजान क्या हाल जी सुनाओ ठीक हो अल्लाह का करम है सुनाओ सेहत कैसी है ठीक ठाक अच्छा भाईजान तुम दसो जरा कि ਇਹ ਤੁਸੀਂ ਆਲੂ ਪੁੱਟ ਰਹੇ ਹੋ हाँ जी ਤੇ ਇਹ ਕਿੰਨੀ ਦੇਰ ਪਹਿਲੇ ਤੁਸੀਂ ਇਹ ਲਗਾਏ ਸਨ आज तो 2 महीने पहले लाए 2 ਮਹੀਨੇ ਪਹਿਲੇ ਯਾਨੀ ਕਿ 60 ਦਿਨ ਪਹਿਲੇ ਤੁਸੀਂ ਇਹਦੀ ਕਾਸ਼ਤ ਕੀਤੀ ਸੀ हाँ जी ਤੇ ਸਾਡੇ ਦੋਸਤਾਂ ਨੂੰ ਜਰਾ ਦੱਸੋ ਕਿ ਕਿੰਨਾ ਤੁਹਾਡਾ ਖਰਚਾ ਆਇਆ ਸੀ ਤੁਸੀਂ ਪਹਿਲੀ ਤਿਆਰੀ ਕਿਸ ਤਰ੍ਹਾਂ ਕੀਤੀ ਸੀ साजी नू पहले नू डिस्का मारियां हाँ ਅੱਛਾ फिर नू रोटावेटर मारिया ਪਹਿਲੇ ਪਹਿਲੀ ਪਈ ਦੀ ਸੀ ਜਾਂ ਕੋਈ ਪਹਿਲੇ ਫਸਲ ਹੈ ਸੀ ਇਹ 'ਚ पहले पहली पई दी बरियाल के रखी दी ਅੱਛਾ कनक दा बाढ़ सी ਕਣਕ ਦਾ ਵੱਢ ਸੀ फिर ਇਹ ਕਿਹੜੇ ਮਹੀਨੇ ਵਿੱਚ ਲਗਾਈ ਸੀ ਤੁਸੀਂ की ਇਹ ਕਿਹੜੇ ਮਹੀਨੇ ਚ ਲਗਾਏ ਸਨ ਅੱਜ 2 ਮਹੀਨੇ ਪਹਿਲੇ ਉਦੋਂ ਕਿਹੜਾ ਮਹੀਨਾ ਸੀ ए केड़ा 11वां ते नावा 10वें महीने में हला 10ਵੇਂ ਮਹੀਨੇ ਚ ਤੁਸੀਂ ਲਗਾਏ ਸਨ ਹੈ ਤੇ 11ਵੇਂ ਦੇ ਐਂਡ ਤੇ ਤੁਸੀਂ ਇਹ ਹੁਣ ਪੁੱਟ ਰਹੇ ਹੋ हाँ जी ਅੱਛਾ ਤੇ ਇਹਦੀ ਤੁਸੀਂ ਕਿੰਨਾ ਖਰਚਾ ਤੁਹਾਡਾ ਆ ਗਿਆ ਸੀ ਕਿੰਨੀ ਵਾਰੀ ਤੁਸੀਂ ਪਹਿਲੀ ਵਾਈ ਸੀ ਕਿੰਨੀ ਖਾਦ ਪਾਈ ਸੀ 10 ਤੋੜੇ ਥੱਲੇ ਦੀ ਗੇਪੀ ਪਾਈ ਸੀ 10 ਤੋੜੇ 10 ਕਿੰਨੀ ਪੈਲੀ ਹੈ ਸਾਰੀ ਇਹ 2 ਕਿੱਲੇ 2 ਕਿੱਲੇ ਦੇ ਵਿੱਚ ਤੁਸੀਂ 10 ਤੋੜੇ ਡੀਏਪੀ ਪਾਈ ਸੀ हाँ जी ਅੱਛਾ 2 ਤੋੜੇ ਪਟਾਸ 2 ਤੋੜੇ ਤੁਸੀਂ ਪੋਟਾਸ਼ ਪਾਈ ਸੀ हाँ ਅੱਛਾ ਤੇ ਉਸ ਤੋਂ ਬਾਅਦ ਫਿਰ ਇਹਦਾ ਬੀਜ ਇਹ ਕਿੰਨਾ ਤੋੜਾ ਲੱਗ ਗਿਆ ਸਾਰਾ ਇਹ ਲੱਗਾ ਸਾਡਾ ਵੀ 24 ਬੋਰੀਆਂ 24 ਬੋਰੀਆਂ ਯਾਨੀ ਕਿ 12 ਬੋਰੀਆਂ ਕਿੱਲੇ ਦੀ 1 ਕਿੱਲੇ ਦੀਆਂ ਤੁਹਾਡਾ ਬੀਜ ਲੱਗਾ ਸੀ ਹੂੰ ਇਹ ਕਿਹੜਾ ਬੀਜ ਹੈ ਕਰੋਡਾ ਕਰੋਡਾ ਇਹ ਹਾਈਬ੍ਰਿਡ ਹੈ ਜਾਂ ਕੋਈ ਦੂਸਰਾ ਦੇਸੀ ਟਾਈਪ ਇਹ ਨਾ ਹਾਈਬ੍ਰਿਡ ਹੈ ਨਾ ਦੇਸੀ ਹੈ ਦਰਮਿਆਨਾ ਦੇ ਬੀਜ ਸਹੀ ਹੈ ਅੱਛਾ ਚੰਗਾ ਬੀਜ ਹੈ ਚੰਗਾ ਬੀਜ ਹੈ ਸਹੀ ਝਾੜ ਹੈ ਇਹਦਾ ਚਾਰ ਵੀ ਠੀਕ ਹੈ ਖਾਣ ਦੇ ਅੱਖ ਚ ਸਹੀ ਹੈ ਖਾਣ ਦਾ ਕੁਝ ਵੀ ਜ਼ਾਇਕੇਦਾਰ ਹੈ ਮਾਸ਼ਾਅੱਲਾ ਖੂਬਸੂਰਤ ਆਲੂ ਹੈ ਜੀ ਖਾਣ ਦੇ ਅੱਖ ਚ ਸਹੀ ਹੈ ਅੱਛਾ ਸਾਡੇ ਦੋਸਤਾਂ ਦੱਸੋ ਰਾ ਕਿ ਇਹ ਕਿੰਨਾ ਖਰਚਾ ਟੋਟਲੀ ਸਾਡਾ ਤੁਹਾਡਾ ਆ ਗਿਆ ਹੁਣ ਤੱਕ ਇਹਦਾ 2 ਕਿੱਲੇ ਤੇ 1,04,5,000 ਖਰਚਾ ਆ ਗਿਆ ਇਹ ਤੇ 1,04,5,000 ਇਹ ਤੇ ਖਰਚਾ ਆ ਚੁੱਕਿਆ ਹੁਣ ਤੱਕ ਤੁਹਾਡਾ 2 ਮਹੀਨੇ ਦੇ ਵਿੱਚ ਕਿੰਨੀਆਂ ਤੁਸੀਂ ਸਪਰੇਵਾਂ ਕੀਤੀਆਂ ਨੇ 3 ਸਪਰੇਵਾਂ ਕੀਤੀਆਂ ਨੇ ਇਹ ਕਿਹੜੀ ਕਿਹੜੀ ਬਿਮਾਰੀ ਇੱਥੇ ਹਮਲਾ ਕਰਦੀ ਹੈ ਜਲਸਾਓ ਕਰਦੀ ਹੈ ਟੋਕਾ ਕਰਦਾ ਹੈ ਲੁੜੀ ਕਰਦੀ ਹੈ ਅੱਛਾ ਫਿਰ ਹੋਰ ਇੱਕ 2-3 ਬਿਮਾਰੀਆਂ ਹਮਲਾ ਕਰਦੀਆਂ ਨੇ ਇਹਨਾਂ ਦਾ ਹਮਲਾ ਇਹਨਾਂ ਦਾ ਇਕੱਠਾ ਹੁੰਦਾ ਜਾਂ ਵੱਖਰੇ ਵੱਖਰੇ ਨਾਲ ਹੁੰਦਾ ਵੱਖਰੇ ਵੱਖਰੇ ਨਾ ਹੁੰਦਾ ਕਦੇ ਲੁੜੀ ਹਮਲਾ ਕਰ ਦਿੰਦੀ ਹੈ ਕਦੇ ਟੋਕਾ ਕਰ ਦਿੰਦਾ ਤੇ ਕਦੇ ਜਲਸਾਓ ਦੀ ਹੋ ਜਾਂਦੀ ਹੈ ਹਾਂ ਠੀਕ ਹੋ ਗਿਆ ਤੇ ਉਹਨੂੰ ਹੋਰ ਵੀ ਇੱਕ ਬਿਮਾਰੀ ਹੈ ਉਹ ਖੰਬਸ ਉਹਨੂੰ ਆਖਦੇ ਨੇ ਕੀ ਆਖਦੇ ਨੇ ਉਹਨੂੰ? ਖੰਬਸ ਉਹ ਇਹਨੂੰ ਪੈਂਦੀ ਹੈ ਫੰਗਸ ਜਿਹੜੀ ਹੈ। ਅੱਛਾ ਤੇ ਕਿੰਨੇ ਪਾਣੀ ਤੁਸੀਂ ਲਗਾਏ ਨੇ ਹੁਣ ਤੱਕ ਇਹਨੂੰ ਕੋਈ 6 ਪਾਣੀ ਲਾ ਖੜੇ ਨੇ 6-7 ਪਾਣੀ 6 ਪਾਣੀ ਤੁਸੀਂ ਲਗਾ ਚੁੱਕੇ ਹੋ ਹਾਂ ਅੱਛਾ ਸਾਡੇ ਦੋਸਤਾਂ ਦਾ ਦੱਸੋ ਕਿ ਇਸ ਟਾਈਮ ਇੱਕ ਮਰਲੇ ਦੇ ਵਿੱਚੋਂ ਤਕਰੀਬਨ ਕਿੰਨੇ ਆਲੂ ਨਿਕਲ ਰਹੇ ਨੇ ਤੁਹਾਡੀ ਇਸ ਪੈਲੀ ਚੋਂ ਇੱਕ ਮਰਲੇ ਚੋਂ ਤਕਰੀਬਨ 20 ਕਿਲੋ 20 ਕਿਲੋ ਇੱਕ ਮਰਲੇ ਦੀ ਐਵਰੇਜ ਇਸ ਟਾਈਮ ਜਾ ਰਹੀ ਹੈ ਯਾਨੀ ਕਿ 2 ਮਰਲੇ ਦੇ ਵਿੱਚੋਂ ਇੱਕ ਮਣ ਨਿਕਲ ਰਿਹਾ ਹਾਂ ਜੀ ਢਾਈਆਂ ਮਰਲਿਆਂ 'ਚ ਤਕਰੀਬਨ 50 ਕਿਲੋ ਨੇ 2.5 ਮਰਲੇ ਵਿੱਚੋਂ 50 ਕਿਲੋ ਆਲੂ ਤੁਸੀਂ ਇਸ ਟਾਈਮ ਇਹਦੇ ਵਿੱਚ ਲੈ ਰਹੇ ਹੋ ਲੈ ਹੈ ਹਾਂ ਜੀ ਮਾਸ਼ਾਅੱਲਾ ਜੀ ਬੜੀ ਅੱਛੀ ਪੈਦਾਵਾਰ ਹੈ ਹੂੰ ਤੇ ਇਹ ਤੁਸੀਂ ਕੋਈ ਜ਼ਿਆਦਾ ਥੋੜਾ ਗੇਤਰਾ ਨਹੀਂ ਪੁੱਟਣ ਦਾ ਪਏ ਉਹ ਇੱਥੇ ਕਣਕ ਬੀਜਣੀਆਂ ਨਾ ਅੱਛਾ ਹੂੰ ਇੱਥੇ ਹੁਣ ਤੁਸੀਂ ਕਣਕ ਵੀ ਇੱਥੇ ਬੀਜੋਗੇ ਹੈ ਹਾਂਜੀ ਕਣਕ ਡਬਲ ਫਸਲ ਲਵੋਗੇ ਹਾਂਜੀ ਮਾਸ਼ਾਅੱਲਾ ਜੀ ਰੇਟ ਤੇ ਕਾਫੀ ਹਾਈ ਹੈ ਦਾ ਇਸ ਟਾਈਮ ਨਹੀਂ ਹੁਣ ਡਾਊਨ ਹੋ ਗਿਆ 100 ਰੁਪਏ ਦਾ ਫਿਰ ਵੀ ਥੋੜਾ ਜਾ ਰਿਹਾ ਨਾ ਕਿਲੋ ਜਾ ਹੀ ਰਿਹਾ ਸਾਡਾ ਤੋੜਾ ਜਾਇਆ ਕਰਦਾ 3300 ਦਾ 3200 ਦਾ ਤੋੜਾ 50 ਕਿਲੋ ਕਿੰਨੀਆਂ ਧੜੀਆਂ ਹੁੰਦੀਆਂ ਨੇ ਇਹਦੇ ਵਿੱਚ 10 ਤੜੀਆਂ ਹੁੰਦੀਆਂ 10 ਧੜੀਆਂ ਤੇ ਇੱਕ ਧੜੀ ਫਿਰ ਕਿੰਨੇ ਦੀ ਬਣ ਗਈ ਤਕਰੀਬਨ ਉਹ ਕਰ ਲਾ ਲਓ ਤਕਰੀਬਨ 300 ਦੇ ਕਰੀਬ ਹੋਣੀ ਹੈ 300 250 ਪੌਣੇ 300 ਅਜੇ ਵੀ ਮਾਸ਼ਾਅੱਲਾ ਰੇਟ ਫਿਰ ਵੀ ਅੱਛਾ ਕਦੇ ਕਦੇ ਉਹ ਵੀ ਹੁੰਦਾ ਕਿ 100 ਰੁਪਏ ਧੜੀ ਵੀ ਜਾਂਦੇ ਨੇ ਆਹ ਤੇ ਜਿਹੜੇ ਦੋਸਤ ਤੁਹਾਡੀ ਇਹ ਗੱਲਬਾਤ ਸੁਣ ਰਹੇ ਨੇ ਸਾਡੀ ਤੇ ਉਹਨਾਂ ਨੂੰ ਤੁਸੀਂ ਕੀ ਮਸ਼ਵਰਾ ਦੇਣਾ ਚਾਹੁੰਦੇ ਹੋ ਕਿ ਇਹ ਫਸਲ ਲਗਾਉਣ ਕਿ ਨਾ ਲਗਾਉਣ ਨਹੀਂ ਲਾਉਣ ਮਿਹਨਤ ਬੜੀ ਹੈ ਹਾਂ ਮਿਹਨਤ ਬੜੀ ਹੈ
60 ਦਿਨ ਦੀ ਕਿ ਮਿਹਨਤ ਕਰਨੀ ਪੈਂਦੀ ਹੈ 60 ਦਿਨ ਮਿਹਨਤ ਕਰਨੀ ਪੈਂਦੀ ਹੈ, ਜਾਨ ਮਾਰਨੀ ਪੈਂਦੀ ਹੈ। ਤੇ ਫਿਰ ਉਸ ਤੋਂ ਬਾਅਦ ਜਾ ਕੇ ਮੁਨਾਫਾ ਤੁਸੀਂ ਲੈ ਸਕਦੇ ਹੋ ਜੀ। ਆ ਮੁਨਾਫਾ ਫਿਰ ਰੱਬ ਦੀ ਜ਼ਾਤ ਇਸ ਕੋਲ ਹੈ। ਵਕਤ ਜਿਸ ਤਰ੍ਹਾਂ ਕੋ ਰੇਟ ਅੱਛਾ ਜਾ ਰਿਹਾ ਤੇ ਮਾਸ਼ਾਅੱਲਾ ਤੁਹਾਨੂੰ ਉਮੀਦ ਹੈ ਕਿ ਅੱਛਾ ਮੁਨਾਫਾ ਇਸ ਚੋਂ ਮਿਲੇਗਾ ਤੇ ਫਸਲ ਪੈਦਾਵਾਰ ਘੱਟ ਹੈ ਜੇ ਐਸ ਰੇਟ ਰੇ ਤੇ ਐਵਰੇਜ ਮਰਲੇ ਚੋਂ ਜਾਂ 1.5 ਮਰਲੇ ਚੋਂ ਤੋੜਾ ਨਿਕਲੇ ਨਾ ਫਿਰ ਇਨਸ਼ਾਅੱਲਾ ਸਹੀ ਪੈਸੇ ਬਚਦੇ ਨੇ। ਉਹ ਥੋੜਾ ਲੇਟ ਕਰਕੇ ਪੁੱਟੋ ਤੇ ਫੇਰ ਹੁੰਦੇ ਨੇ। ਫਿਰ ਲੇਟ ਕਰਕੇ ਹੋਰ ਕੋਈ ਮਹੀਨੇ ਬਾਅਦ ਪੁੱਟੋ ਨਾ ਹਾਂ ਫਿਰ ਐਵਰੇਜ ਜਿਹਦੀ ਡਬਲ ਹੋ ਜਾਏਗੀ, ਫਿਰ ਐਵਰੇਜ ਦੀ ਡਬਲ ਹੋ ਜਾਏਗੀ, ਲੇਕਿਨ ਉਹ ਰੇਟ ਕਮ ਹੋ ਜਾਂਦਾ। ਰੇਟ ਫਿਰ ਕੰਮ ਆ ਜਾਏਗਾ, ਹਿਸਾਬ ਉੱਥੇ ਹੀ ਆ ਜਾਂਦਾ, ਹਿਸਾਬ ਉੱਥੇ ਹੀ ਹੈ, ਲੇਕਿਨ ਕਣਕ ਰਹਿ ਜਾਏਗੀ। ਫਿਰ ਕਣਕ ਰਹਿ ਜਾਏਗੀ, ਉਧਰ ਨੁਕਸਾਨ ਹੋ ਜਾਏਗਾ। ਹੂੰ ਤੇ ਬੜਾ ਤੁਸੀਂ ਅੱਛੀ ਪਲਾਨਿੰਗ ਦੇ ਨਾਲ ਇਹ ਕੰਮ ਕਰ ਰਹੇ ਹੋ ਕਿ ਤੁਸੀਂ ਇਹ 2 ਮਹੀਨੇ ਪਹਿਲੇ ਆਲੂ ਲਗਾਏ ਤੇ ਹੁਣ ਉਹ 'ਚ ਤੁਸੀਂ ਨਾਲ ਕਣਕ ਵੀ ਲੈਣੀ ਹੈ। ਆ ਕਣਕ ਲੈਣੀ ਹੈ। ਤੇ ਆਪਣਾ ਜਰਾ ਨੰਬਰ ਦੱਸ ਦਿਓ, ਕੋਈ ਦੋਸਤ ਵਗੈਰਾ ਤੁਹਾਡੇ ਤੋਂ ਰਾਬਤਾ ਕਰਨਾ ਚਾਹਣ, ਕੋਈ ਤੁਹਾਡੇ ਕੋਲ ਮਸ਼ਵਰਾ ਲੈਣਾ ਚਾਹਣ ਤੇ ਕੋਈ ਨੰਬਰ ਦੱਸ ਦਿਓ ਆਪਣਾ। 0301 63 220। 63 220। ਹਾਂਜੀ ਠੀਕ ਹੈ, ਬਹੁਤ ਸ਼ੁਕਰੀਆ ਭੈਣ, ਮਿਹਰਬਾਨੀ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਥੈਂਕ ਯੂ। ਠੀਕ ਹੈ ਜਨਾਬ।